ਤਾਂ ਸਦਨ ਦੇ ਵਿੱਚ ਇੱਕ ਤਿੱਖੀ ਝੜਪ ਕਾਂਗਰਸੀਆਂ ਦੇ ਨਾਲ ਹੋਈ ਸੀਗੀ। ਬਹੁਤ ਜੀ, ਮਤਲਬ ਕਿ ਉਸ ਵੇਲੇ ਉਹਨਾਂ ਨੇ ਤਲਖੀ 'ਚ ਕੁਝ ਗੱਲਾਂ ਕਹੀਆਂ ਸੀ। ਤਾਂ ਗਿਆ 2 ਸਾਲ ਤੱਕ ਉਹ ਜੇਲ੍ਹ ਦੇ ਵਿੱਚ ਰਿਹਾ, ਪਰ ਫਿਰ ਵੀ ਉਸਨੇ ਜ਼ਮਾਨਤ ਵਾਸਤੇ ਕੋਈ ਜੀ। ਮਤਲਬ ਕਿ ਕੋਸ਼ਿਸ਼ ਨਹੀਂ ਕੀਤੀ। ਇਹ ਕਮਾਲ ਦੀ ਗੱਲ ਹੈ। ਤਾਂ ਕੀ ਅੰਸਾਰੀ ਇੰਨਾ ਵੱਡਾ ਹੋ ਗਿਆ ਸੀਗਾ ਕਿ ਅਧਿਕਾਰੀ ਉਹਦੇ ਮੋਹਰੇ ਬਿਲਕੁਲ ਬੌਣੇ ਹੋ ਗਏ। ਸੋ ਪੰਜਾਬ ਦੇ ਵਿੱਚ ਬੜੇ ਸਾਰੇ ਘਟਨਾਕ੍ਰਮ ਵਾਪਰ ਰਹੇ ਨੇ। ਖਬਰ ਪਲ-ਪਲ ਪੁਰਾਣੀ ਹੁੰਦੀ ਹੈ। ਸਭ ਤੋਂ ਪਹਿਲਾਂ ਅੰਸਾਰੀ ਮਾਮਲੇ ਦੇ ਵੱਲ ਆਉਂਦੇ ਆ। ਪੁਰਾਣੀਆਂ ਸਰਕਾਰਾਂ ਨੂੰ ਖੂੰਜੇ ਲਾਉਂਦੇ ਨਜ਼ਰ ਆ ਰਹੇ ਨੇ ਮਾਨ ਸਾਹਿਬ ਤੇ ਲਗਾਤਾਰ ਤੱਜ ਕੱਸੇ ਜਾ ਰਹੇ ਨੇ। ਤੇ ਰਿਪੋਰਟ ਦਾ ਕੀ ਮਾਮਲਾ ਹੈ ਜੀ? ਸਰਕਾਰ ਨਾਖੁਸ਼ ਨਜ਼ਰ ਆ ਰਹੀ ਹੈ। ਦੇਖੋ, ਇਹਨਾਂ ਨੇ ਇੱਕ ਰਿਪੋਰਟ ਬਣਵਾਈ ਸੀਗੀ। ਉਹਦੇ ਵਿੱਚ ਜਿਹੜੇ ਏਡੀਜੀਪੀ ਆ RN ਢੋਕੇ, ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਜਾਂਚ ਪੜਤਾਲ ਕਰਕੇ ਇੱਕ ਰਿਪੋਰਟ ਜਿਹੜੀ ਆ ਉਹ ਸੌਂਪੋ। ਜੀ, ਮਤਲਬ ਕਿ ਫੈਸਿਲਿਟੇਟ ਕਿਸਨੇ ਕੀਤਾ ਅੰਸਾਰੀ ਨੂੰ, ਕੀ ਹਿਸਾਬ ਜੀ, ਕਿਤਾਬ ਸੀ, ਉਹ ਸਾਰਾ ਕੁਝ ਉਹਦੇ ਵਿੱਚ ਵੇਖਣਾ ਸੀਗਾ। ਪਰ ਹੋਇਆ ਕੀ ਹੈ ਕਿ ਜੇ ਤੁਸੀਂ ਦੇਖੋਗੇ, ਇਹ ਸਾਰਾ ਮੁੱਦਾ ਜਿਹੜਾ ਉਹ ਮਹਿਦੂਦ ਹੋ ਗਿਆ 55 ਲੱਖ ਰੁਪਏ ਦੇ ਬਿੱਲ ਤੱਕ। 55 ਲੱਖ ਰੁਪਏ ਦੇ ਬਿੱਲ ਤੱਕ ਇਉਂ ਹੋ ਗਿਆ ਕਿ ਦੇਖੋ ਜੀ, ਅਸੀਂ ਇਹ ਬਿੱਲ ਨਹੀਂ ਦੇਣਾ, ਲੋਕਾਂ ਤੇ ਬੋਝ ਨਹੀਂ ਪਾਉਣਾ, ਕਿਉਂਕਿ ਅੰਸਾਰੀ ਕਿਹੜਾ ਸਾਡੇ ਵਾਸਤੇ ਇੱਥੇ ਕੋਈ ਧਣੀਆਂ ਗੋੜਦਾ ਸੀਗਾ। ਫਿਰ ਉਸ ਤੋਂ ਬਾਅਦ 55 ਲੱਖ ਵਾਲੇ ਮਸਲੇ ਤੋਂ ਬਾਅਦ ਇਹ ਗੱਲ ਉੱਠੀ ਕਿ ਜੇਲ੍ਹ ਦੇ ਵਿੱਚ ਜੇ ਉਸਨੂੰ ਸ਼ਾਹੀ ਜ਼ਿੰਦਗੀ ਦਿੱਤੀ ਜਾ ਰਹੀ ਸੀਗੀ, ਤਮਾਮ ਐਸ਼ੋ ਇਸ਼ਰਤ ਦੀਆਂ ਚੀਜ਼ਾਂ ਉਹ ਮਾਣ ਰਿਹਾ ਸੀਗਾ, ਤਾਂ ਉਹਦਾ ਕੀ ਆ, ਉਹਦੇ ਵਾਸਤੇ ਕੌਣ ਜ਼ਿੰਮੇਵਾਰ ਆ। ਪਰ ਜਿਹੜੀ ਇਹ ਰਿਪੋਰਟ ਆ, ਇਸ ਰਿਪੋਰਟ ਦੇ ਵਿੱਚ ਬਹੁਤਾ ਕੁਝ ਹੈ ਨਹੀਂ ਉਹਦੇ ਵਿੱਚ। ਮਤਲਬ ਜੀ, ਕਿ ਰਾਜਨੀਤਿਕ ਵਿਅਕਤੀ ਦਾ ਕਿਸੇ ਦਾ ਵੀ ਕੋਈ ਜ਼ਿਕਰ ਨਹੀਂ ਹੈਗਾ। ਜੀ, ਜਦ ਕਿ ਸਦਨ ਦੇ ਵਿੱਚ ਇਸ ਤੋਂ ਪਹਿਲਾਂ ਜੋ ਬੈਂਸ ਸਾਹਿਬ ਆ, ਜੇਲ੍ਹ ਮੰਤਰੀ, ਹੁਣ ਤਾਂ ਵੈਸੇ ਉਹ ਨਹੀਂ ਰਹੇ, ਜੇਲ੍ਹ ਮੰਤਰਾਲਾ ਜਿਹੜਾ ਇਸ ਵੇਲੇ ਆ ਉਹ CM ਸਾਹਿਬ ਕੋਲ ਆ, ਪਰ ਪਹਿਲਾਂ ਜੇਲ੍ਹ ਮੰਤਰਾਲਾ ਉਹਨਾਂ ਦੇ ਕੋਲ ਸੀ। ਤਾਂ ਸਦਨ ਦੇ ਵਿੱਚ ਇੱਕ ਤਿੱਖੀ ਝੜਪ ਕਾਂਗਰਸੀਆਂ ਦੇ ਨਾਲ ਹੋਈ ਸੀਗੀ। ਬਹੁਤ ਜੀ, ਮਤਲਬ ਕਿ ਉਸ ਵੇਲੇ ਉਹਨਾਂ ਨੇ ਤਲਖੀ 'ਚ ਕੁਝ ਗੱਲਾਂ ਕਹੀਆਂ ਸੀਗੀਆਂ। ਤਾਂ ਖੈਰ, ਹੁਣ ਜਿਹੜੀ ਇਹ ਰਿਪੋਰਟ ਹੈ DGP ਢੋਕੇ ਸਾਹਿਬ ਦੀ, ਇਸ ਰਿਪੋਰਟ ਤੋਂ ਗ੍ਰਹਿ ਡਿਪਾਰਟਮੈਂਟ, ਯਾਨੀ ਗ੍ਰਹਿ ਡਿਪਾਰਟਮੈਂਟ ਦਾ ਮਤਲਬ ਕੀ ਹੈ ਕਿ ਤੁਹਾਡਾ ਆਪਣਾ ਮੁੱਖ ਮੰਤਰੀ, ਕਿਉਂਕਿ ਜੀ, ਉਹਨਾਂ ਦੇ ਕੋਲ ਹੀ ਹੋਮ ਹੈ, ਉਹਨਾਂ ਦੇ ਕੋਲ ਹੀ ਗ੍ਰਹਿ ਮਾਮਲੇ ਨੇ। ਸੋ ਉਹ ਦੱਸਦੇ ਆ ਕਿ ਉਹ ਜਿਹੜੀ ਰਿਪੋਰਟ ਇਹਨਾਂ ਨੇ ਬਣਾਈ ਹੈ ਕਿ ਕੌਣ ਵਿਅਕਤੀ ਸੀ, ਕਿਸ ਦੇ ਕਹਿਣ ਤੇ ਸਾਰਾ ਕੁਝ ਦਿੱਤਾ ਜਾ ਰਿਹਾ ਸੀਗਾ, ਤਾਂ ਇਹ ਸਾਰਾ ਕੁਝ ਉਹਦੇ 'ਚ ਇੰਨਾ ਹੈ ਨਹੀਂਗਾ। ਜੀ, ਇਸ ਗੱਲ ਤੇ ਇੱਕ ਅਧਿਕਾਰੀ ਹੈ ਜਿਹੜੇ, ਉਹ ਕਾਫੀ ਹੈਰਾਨਗੀ ਵੀ ਜਤਾ ਰਹੇ, ਵੈਸੇ ਆਫ ਦਾ ਰਿਕਾਰਡ ਹੀ ਹੈ ਦੱਸਦੇ ਆ। ਉਹ ਕਹਿੰਦੇ ਆ ਕਿ ਇਹ ਜਿਹੜਾ ਸਾਰਾ ਕੁਝ ਸੀਗਾ, ਕੇਸ ਦਰਜ ਕੀਤਾ ਗਿਆ, 2 ਸਾਲ ਤੱਕ ਉਹ ਜੇਲ੍ਹ ਦੇ ਵਿੱਚ ਰਿਹਾ, ਪਰ ਫਿਰ ਵੀ ਉਸਨੇ ਜ਼ਮਾਨਤ ਵਾਸਤੇ ਕੋਈ ਜੀ, ਮਤਲਬ ਕਿ ਕੋਸ਼ਿਸ਼ ਨਹੀਂ ਕੀਤੀ। ਇਹ ਕਮਾਲ ਦੀ ਗੱਲ ਹੈ। ਜਦ ਕਿ ਇਹ ਕੇਸ ਇਸ ਤਰ੍ਹਾਂ ਦਾ ਕੇਸ ਸੀਗਾ ਕਿ ਬਈ ਅੰਸਾਰੀ ਨੂੰ ਜ਼ਮਾਨਤ ਮਿਲ ਜਾਣੀ ਸੀ। ਤਾਂ ਜੀ, ਇਸ ਮਾਮਲੇ ਦੇ ਵਿੱਚ ਕੁਝ ਪਹਿਲੂ ਜਿਹੜੇ ਨੇ ਉਹ ਮਤਲਬ ਕਿ ਹੁਣ ਵਿਚਾਰਨ ਵਾਲੇ ਆ, ਵੇਖਣ ਵਾਲੇ ਆ ਕਿ ਬਈ 55 ਲੱਖ ਵਾਲਾ ਮਸਲਾ ਹੀ ਨਹੀਂ, ਮਸਲਾ ਇਹ ਆ ਕਿ ਕਿਸ ਦੇ ਕਹਿਣ ਤੇ ਇਹ ਸਾਰਾ ਕੁਝ ਕੀਤਾ ਗਿਆ ਸੀਗਾ। ਪਰ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਹਾਲ ਫਿਲਹਾਲ ਕਿਸੇ ਵੱਡੇ ਰਾਜਨੀਤਿਕ ਬੰਦੇ ਦਾ ਇਸ ਰਿਪੋਰਟ ਦੇ ਵਿੱਚ ਜ਼ਿਕਰ ਨਾ ਆਉਣ ਕਰਕੇ ਥੋੜੀ ਜਿਹੀ ਨਾਖੁਸ਼ੀ ਹੈ ਕਿ ਬਈ ਜੀ, ਇਹਦੇ ਵਿੱਚ ਉਹ ਬੰਦਾ ਕੌਣ ਸੀਗਾ ਜਿਸ ਬੰਦੇ ਦੇ ਕਹਿਣ ਤੇ। ਦੇਖੋ, ਜੇਲ੍ਹ ਦੇ ਵਿੱਚ ਕੀ ਹੈ ਕਿ ਇਹਨਾਂ ਨੇ ਇੱਥੋਂ ਤੱਕ ਕਿਹਾ ਸੀਗਾ ਕਿ ਭਾਈ ਉਹਦੀ ਵਾਈਫ ਤੱਕ ਜਿਹੜੀ ਸੀਗੀ ਉਹ ਰਸਾਈ ਕਰ ਲੈਂਦੀ ਸੀਗੀ ਜਾ ਕੇ ਬੈਰਕ ਤੱਕ, ਮਤਲਬ ਕਿ ਉਹਦੀ ਜੀ, ਪਹੁੰਚ ਸੀਗੀ। ਇਹ ਜੀ, ਸਾਰੀਆਂ ਚੀਜ਼ਾਂ ਜੇਲ੍ਹ ਮੈਨੂਅਲ ਦੇ ਵਿੱਚ ਨਹੀਂ ਦਰਜ। ਉੱਥੇ ਜੀ, ਔਰਤ ਜਾ ਹੀ ਨਹੀਂ ਸਕਦੀ, ਜਿਹੜੀ ਮਰਦਾਨਾ ਜੇਲ੍ਹ ਹੁੰਦੀ ਆ। ਸਭ ਤੋਂ ਵੱਡੀ ਗੱਲ ਇਹ ਆ ਕਿ ਜੇਕਰ ਇਸ ਤਰ੍ਹਾਂ ਕੀਤਾ ਜਾ ਰਿਹਾ ਸੀਗਾ ਤਾਂ ਕੀ ਅੰਸਾਰੀ ਇੰਨਾ ਵੱਡਾ ਹੋ ਗਿਆ ਸੀਗਾ ਕਿ ਅਧਿਕਾਰੀ ਉਹਦੇ ਮੋਹਰੇ ਬਿਲਕੁਲ ਬੌਣੇ ਹੋ ਗਏ, ਜਾਂ ਕੋਈ ਦੂਸਰਾ ਪਿੱਛੋਂ ਉਸਨੂੰ ਤਾਰ ਖੜਕਾ ਕੇ ਕਹਿ ਰਿਹਾ ਸੀਗਾ ਕਿ ਏਦਾਂ ਕਰਨਾ ਹੀ ਪੈਣਾ। ਜੀ, ਹੁਣ ਜਿਹੜੇ ਜੇਲ੍ਹ ਅਧਿਕਾਰੀ ਆ ਉਹ ਤਾਂ ਟੰਗੇ ਜਾਊਗੇ, ਉਹ ਤਾਂ ਜ਼ਰਾ ਜੀ ਗੱਲ ਆ ਕਿ ਹੁਣ ਉਹਨਾਂ ਤੇ ਤਾਂ ਗਾਜ਼ ਡਿੱਗੇਗੀ। ਇੱਕ ਦੋ ਹੋ ਸਕਦਾ ਹੈ ਕਿ ਭਾਵੇਂ ਸੇਵਾ ਮੁਕਤ ਵੀ ਹੋ ਗਏ ਹੋਣ ਜਾਂ ਮੌਜੂਦਾ ਸਮੇਂ ਦੇ ਵਿੱਚ ਸੇਵਾ 'ਚ ਵੀ ਹੋਣ, ਤਾਂ ਉਹਨਾਂ ਵਾਸਤੇ ਥੋੜਾ ਔਖਾ ਹੋਏਗਾ। ਪਰ ਗੱਲ ਕੀ ਹੈ ਕਿ ਜਿਹੜਾ ਬੰਦਾ ਪਿੱਛੋਂ ਕੋਈ ਇਸ ਤਰ੍ਹਾਂ ਦੀ ਸਾਰੀ ਗੇਮ ਲਾ ਰਿਹਾ ਸੀਗਾ, ਉਹਦੇ ਬਾਰੇ ਕੋਈ ਨਾਮ, ਕੋਈ ਥਹੁ ਪਤਾ ਐਸਾ ਨਾ ਆਉਣਾ, ਤਾਂ ਉਹ ਥੋੜੀ ਜਿਹੀ ਨਾਖੁਸ਼ੀ ਦਾ ਸਬਬ ਹੈ। ਉਹਦਾ ਇੱਕ ਕਾਰਨ ਇਹ ਵੀ ਹੈ
ਕਿ ਪੰਜਾਬੀ ਬਹੁਤ ਚੰਗੀ ਤਰ੍ਹਾਂ ਰਾਜਨੀਤੀ ਨੂੰ ਸਮਝਦੇ ਆ, ਇਹਨਾਂ ਨੂੰ ਪਤਾ ਆ ਕਿ ਕਿੱਦਾਂ ਇਸ ਤਰ੍ਹਾਂ ਜੇਲ੍ਹ ਦੇ ਵਿੱਚ ਇੱਕ ਬੰਦੇ ਨੂੰ ਸ਼ਾਹੀ ਜ਼ਿੰਦਗੀ ਦਿੱਤੀ ਜਾ ਸਕਦੀ ਹੈ ਜਿਉਣ ਵਾਸਤੇ, ਜੇ ਪਿੱਛੋਂ ਉਹਦੇ ਕੋਈ ਹੱਥਾ ਹੀ ਹੈ ਨਹੀਂ, ਜੇ ਪਿੱਛੇ ਕੋਈ ਸਿਆਸਤ ਦਾ ਹੁਕਮ ਹੀ ਹੈ ਨਹੀਂ। ਸੋ ਇਸ ਕਰਕੇ ਇਸ ਰਿਪੋਰਟ ਬਾਰੇ ਚਰਚਾਵਾਂ ਰਹੀਆਂ ਨੇ ਕਿ ਬਈ ਇਹ ਜਿਹੜੀ ਰਿਪੋਰਟ ਢੋਕੇ ਸਾਹਿਬ ਨੇ ਦਿੱਤੀ ਆ ਉਹਦੇ ਵਿੱਚ ਉਹ ਕੋਈ ਵੱਡਾ ਮਗਰਮੱਛ ਜਿਹੜਾ ਚਾਹੁੰਦੇ ਸੀਗੇ ਕਿ ਉਹ ਨਹੀਂ ਹੈਗਾ ਜੀ। ਸੋ ਉਹੀ ਗੱਲ ਹੈ, ਸਾਬਕਾ ਜੇਲ੍ਹ ਮੰਤਰੀ ਸੁੱਖੀ ਸਾਹਿਬ ਕਿਸੇ ਹੋਰ ਤੇ ਇਲਜ਼ਾਮ ਲਗਾਈ ਜਾਂਦੇ ਨੇ ਤੇ ਦੂਸਰੇ ਪਾਸੋਂ ਇਹ ਕਹਿ ਦਿੱਤਾ ਜਾਂਦਾ ਹੈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿ ਅਸੀਂ ਕੁਝ ਨਹੀਂ ਦੇਣਾ, ਇਹ ਉਹਨਾਂ ਦੇ ਕੋਲੋਂ ਵਸੂਲ ਕਰਾਂਗੇ। ਜਿਨ੍ਹਾਂ ਦੇਖੋ ਸੁੱਖੀ ਰੰਧਾਵਾ ਜੋ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ 55 ਲੱਖ ਰੁਪਏ ਵਾਲੇ ਮਾਮਲੇ 'ਚ ਮੇਰੀ ਕੀ ਭੂਮਿਕਾ, ਏਜੀ ਆਫਿਸ ਦਾ ਕੰਮ ਹੈ ਜਾਂ ਡਿਪਾਰਟਮੈਂਟ ਹੋਮ ਦਾ ਕੰਮ ਹੈ, ਇਹ ਹੋਮ ਡਿਪਾਰਟਮੈਂਟ ਦਾ। ਪਰੰਤੂ ਜੋ ਜੇਲ੍ਹ ਦੇ ਵਿੱਚ 2 ਸਾਲ ਕੁਝ ਮਹੀਨੇ ਅੰਸਾਰੀ ਰਹਿੰਦਾ ਵਾ, ਤੇ ਜੇ ਉਹਨੂੰ ਸਾਰਾ ਕੁਝ ਉੱਥੇ ਦਿੱਤਾ ਜਾ ਰਿਹਾ ਸੀਗਾ ਤਾਂ ਜੇਲ੍ਹ ਮੰਤਰਾਲਾ ਜਿਹੜਾ ਸੀਗਾ ਉਹ ਤੁਹਾਡੇ ਕੋਲ ਸੀ, ਜੇਲ੍ਹ ਮੰਤਰੀ ਦੇ ਤੌਰ ਤੇ ਜਵਾਬਦੇਹੀ ਤਾਂ ਤੁਹਾਡੀ ਬਣੇਗੀ ਜੀ। ਠੀਕ ਹੈ ਨਾ ਜੀ। ਜਿਹੜਾ 55 ਲੱਖ ਰੁਪਏ ਦਾ ਮਾਮਲਾ ਹੈ ਉਹ ਤਾਂ ਆਪਾਂ ਮੰਨ ਲਿਆ ਕਿ ਵਕੀਲ ਜਿਹੜਾ ਕਰਨਾ ਹੁੰਦਾ ਹੈ, ਕੋਈ ਹਾਇਰ ਕੀਤਾ ਪਾਸਿਓਂ ਵਕੀਲ, ਤਾਂ ਉਹ ਏਜੀ ਦਫ਼ਤਰ ਦਾ ਕੰਮ ਹੈ, ਤਾਂ ਉਹਦੇ ਵਿੱਚ ਇੱਕ ਰੋਲ ਜਿਹੜਾ ਹੈ ਹੋਮ ਡਿਪਾਰਟਮੈਂਟ ਦਾ ਹੁੰਦਾ ਆ। ਪਰੰਤੂ ਜੇਲ੍ਹ ਮੰਤਰਾਲਾ ਤੁਹਾਡੇ ਕੋਲ ਆ, ਤਾਂ ਜਿਹੜਾ ਜੇਲ੍ਹ ਦੇ ਵਿੱਚ ਕੈਦੀ ਆ ਗਿਆ ਉਹਦੇ ਵਾਸਤੇ ਤੁਸੀਂ ਜ਼ਿੰਮੇਵਾਰ ਹੋ। ਜੇ ਇਸ ਤਰ੍ਹਾਂ ਹੋਇਆ, ਜਾਂਚ ਪੜਤਾਲ 'ਚ ਵੀ ਇਹ ਚੀਜ਼ ਸਾਹਮਣੇ ਆਈ ਹੈ, ਤਾਂ ਉਹਦੇ ਲਈ ਸੁਖੀ ਰੰਧਾਵਾ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ।